ਪਹਿਲਾਂ ਗੱਡੀ ਆ ਜਾਣਾ ਸੀ, ਬੜਾ ਬਚਾਅ ਹੋ ਜਾਣਾ ਸੀ ਇਹਨਾਂ ਦਾ। ਅੱਛਾ, ਤੇ ਇੱਥੇ ਬਹੁਤ ਮੁਸ਼ਕਲ ਗੱਡੀਆਂ ਪਹੁੰਚਾ ਕੇ ਅਸੀਂ, ਕੋਈ ਰਸਤਾ ਨਹੀਂ ਹੈਗਾ, ਬਿਲਕੁਲ ਰਸਤਾ ਬੰਦ ਸੀ, ਫਿਰ ਵੀ ਬਾਕੀ ਝੁੱਗੀਆਂ ਤੁਸੀਂ ਦੇਖ ਸਕਦੇ ਹੋ, ਸਾਰੀਆਂ ਝੁੱਗੀਆਂ ਇਸ ਇਲਾਕੇ ਦੀਆਂ ਬਚਾ ਲਈਆਂ ਗਈਆਂ ਨੇ। ਉਹਨੂੰ ਫੋਨ ਕਰਿਆ ਉਦੋਂ ਆਂਦੇ ਨਹੀਂ, ਜਦੋਂ ਇੱਕ ਡੇਢ ਘੰਟੇ ਬਾਅਦ ਹੁੰਦਾ। ਹੁਣ 2 ਘੰਟੇ ਦੇ ਫਾਇਰ ਨੂੰ ਨਹੀਂ ਹੋਏ ਜੇ, ਅਜੇ ਤਾਂ 15-20 ਮਿੰਟ ਦੇ ਵੱਧ ਤੋਂ ਵੱਧ 30 ਮਿੰਟ ਹੋਏ ਆ ਫਾਇਰ ਲੱਗੀ ਨੂੰ। ਅੰਮ੍ਰਿਤਸਰ ਦੇ ਮੋਕਮਪੁਰਾ ਦੇ ਪ੍ਰੀਤਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੋਕਮਪੁਰਾ ਦੇ ਇਲਾਕੇ ਵਿੱਚ ਰੇਲਵੇ ਲਾਈਨਾਂ ਦੇ ਨਾਲ ਬਣੀ ਝੁੱਗੀ ਝੋਪੜੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਾ। ਇਲਾਕਾ ਨਿਵਾਸੀ ਮੌਕੇ ਤੇ ਪੁੱਜੇ ਤੇ ਉਹਨਾਂ ਇਲਾਕੇ ਦੇ ਕੌਂਸਲਰ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਉਸ ਸਮੇਂ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ। ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੰਗ ਇਲਾਕਾ ਹੋਣ ਕਰਕੇ ਗੱਡੀਆਂ ਨੂੰ ਲੈ ਜਾਣ ਵਿੱਚ ਕਾਫੀ ਮੁਸ਼ਕਿਲ ਆਈ। ਫਿਰ ਵੀ ਦਮਕਲ ਵਿਭਾਗ ਦੇ ਅਧਿਕਾਰੀ, ਪੁਲਿਸ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਰੇਲਵੇ ਲਾਈਨ ਦੇ ਨਾਲ ਕਰੀਬ ਲੋਕ ਝੁੱਗੀਆਂ 'ਚ ਰਹਿ ਰਹੇ ਸਨ। ਕੂੜਾ ਕਰਕਟ ਇਕੱਠਾ ਕਰਨ ਵਾਲੇ ਲੋਕ ਨੇ ਆਤਿਸ਼ਬਾਜ਼ੀ ਦੇ ਚੱਲਦਿਆਂ ਇੱਥੇ ਪਏ ਕੂੜੇ ਨੂੰ ਅੱਗ ਲੱਗ ਗਈ, ਜਿਸ ਨਾਲ ਇਹ ਅੱਗ ਝੁੱਗੀਆਂ ਨੂੰ ਜਾ ਲੱਗੀ, ਜਿਸ ਦੇ ਚੱਲਦੇ ਕੁਝ ਝੁੱਗੀਆਂ ਨੂੰ ਅੱਗ ਲੱਗ ਗਈ ਪਰ ਸਮੇਂ ਰਹਿੰਦੇ ਬਾਕੀ ਝੁੱਗੀਆਂ ਨੂੰ ਬਚਾ ਲਿਆ ਗਿਆ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਮੇਂ ਸਿਰ ਇੱਥੇ ਰਹਿੰਦੇ ਲੋਕਾਂ ਨੂੰ ਬਚਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਹੁਣ ਤੱਕ 5 ਦੇ ਕਰੀਬ ਗੱਡੀਆਂ ਆ ਚੁੱਕੀਆਂ ਨੇ। ਉੱਥੇ ਹੀ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਸਾਡਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਬੜੀ ਮੁਸ਼ਕਿਲ ਦੇ ਨਾਲ ਮਿਹਨਤ ਕਰਕੇ ਗੁਜ਼ਾਰਾ ਕਰਦੇ ਸੀ। ਅਸੀਂ ਸਰਕਾਰ ਕੋਲੋਂ ਮਦਦ ਦੀ ਮੰਗ ਕਰਦੇ ਹਾਂ। ਮੈਂ ਸਬ ਇੰਸਪੈਕਟਰ SHO ਕੰਮ ਕਰ ਰਿਹਾ ਜੀ, ਥਾਣਾ ਮੋਕਮਪੁਰਾ ਜੀ। ਸਰ ਇਹ ਕਿਹੜੀ ਲੋਕੇਸ਼ਨ ਹੈਗੀ ਤੇ ਸਰ ਇਹ ਨਾ ਪ੍ਰੀਤਨਗਰ ਥਾਣਾ ਮੋਕਮਪੁਰਾ ਇਲਾਕੇ 'ਚ ਪੈਂਦਾ ਜੀ। ਜੀ ਇੱਥੇ ਤਕਰੀਬਨ ਸਾਰੀਆਂ ਝੁੱਗੀਆਂ ਆ ਜੀ। ਤੇ ਇਹ ਨਾ ਬੱਚੇ ਕਿਤੇ ਆਸ਼ਤਬਾਜ਼ੀ ਕਰਦੇ ਪਏ ਸੀ, ਕੋਈ ਹਵਾਈ ਜਾ ਕੇ ਡਿੱਗ ਪਈ, ਜਾ ਕੇ ਪਲਾਸਟਿਕ ਦਾ ਸਾਰਾ ਇਕੱਠਾ ਕੁੱਟ ਕਰਕੇ ਲਿਆਉਂਦੇ ਆ। ਤੇ ਮੈਨੂੰ ਫੋਨ ਆਇਆ, ਇੱਥੇ ਕੌਂਸਲਰ ਹੈਗੇ ਆਪਣੇ ਲਾਡੋ ਪਹਿਲਵਾਨ, ਪਹਿਲਾਂ ਤਾਂ ਆਪ ਹੀ ਪਾਣੀ ਪੂਣੀ ਪਾਉਂਦੇ ਰਹੇ ਤੇ ਮੁੜ ਕੇ ਫਿਰ ਫਾਇਰ ਬ੍ਰਿਗੇਡ ਆ ਗਈ ਆ ਤੇ ਕਾਬੂ ਪਾ ਲਿਆ ਕਿਤੇ। ਸਰ ਕਹਿੰਦੇ ਕਾਫੀ ਲੱਖਾਂ ਦਾ ਨੁਕਸਾਨ ਝੁੱਗੇ ਕਈ ਸੜ ਕੇ ਸਵਾਹ। ਨਹੀਂ ਇਹੋ ਜਿਹੀ ਕੋਈ ਨੁਕਸਾਨ ਨਹੀਂ, ਪਲਾਸਟਿਕ ਸੜਿਆ ਵਾ ਜੀ। ਬਾਕੀ ਅੰਦਾਜ਼ਾ ਇਹ ਨਹੀਂ ਵੀ ਕਿੰਨਾ ਸੜਿਆ, ਕੀ ਗੱਲ ਤੇ ਕੀ ਬਾਅਦ ਚ ਪਤਾ ਲੱਗਦਾ। ਪਰਿਵਾਰਾਂ ਨੂੰ ਇਹ ਗੱਲ ਕਹੀ ਜਾ ਰਹੀ 5 ਬ੍ਰਿਗੇਡ 2-3 ਘੰਟੇ ਬਾਅਦ ਚਾਹੀਏ। ਇਹ ਨਾ ਇਲਾਕਾ ਇਹੋ ਜਿਹਾ, ਵੇਖੋ ਤੁਸੀਂ ਆਪ ਦਾ ਰਸਤਾ ਦੇਖ ਲਓ ਕਿਹੋ ਜਿਹਾ ਵਾ, ਟਾਈਮ ਨਾਲ ਆਣ ਕੇ ਕਾਬੂ ਪਾ ਲਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕੋਈ ਜਾਨੀ ਨੁਕਸਾਨ ਸਰ? ਕੋਈ ਨਹੀਂ ਜੀ, ਬਿਲਕੁਲ ਓਕੇ ਸਾਰਾ, ਬਚਾ ਰਿਹਾ, ਬਿਲਕੁਲ ਬਚਾ ਰਿਹਾ ਜੀ। ਬਾਕੀ ਨੁਕਸਾਨ ਕਿੰਨਾ ਇਹ ਵੇਖੇ ਦੱਸਾਂਗੇ ਬਾਅਦ ਚ ਜੀ। ਲਵਪ੍ਰੀਤ ਸਿੰਘ ADFO ਅੰਮ੍ਰਿਤਸਰ। ਇਸ ਤਰ੍ਹਾਂ ਵੀ ਸਾਨੂੰ ਇਤਲਾਹ ਮਿਲੀ ਵੀ ਝੁੱਗੀਆਂ ਦੇ ਵਿੱਚ ਮੋਕਮਪੁਰੇ ਇਲਾਕੇ ਦੇ ਵਿੱਚ, ਜਿੱਥੇ ਤੁਸੀਂ ਦੇਖ ਹੀ ਰਹੇ ਹੋ ਵੀ ਰਸਤਾ ਬੜਾ ਕੰਜਸਟਡ ਆ, ਅੰਦਰ ਵੜ ਕੇ ਉੱਥੇ ਝੁੱਗੀਆਂ ਬਣੀਆਂ ਹੋਈਆਂ ਸੀ ਤੇ ਉਹਦੇ ਵਿੱਚ ਫਾਇਰ ਹੋ ਗਈ ਹੈ। ਫਾਇਰ ਕਾਫੀ ਜ਼ਿਆਦਾ ਸੀ ਪਰ ਫਿਰ ਵੀ ਇੱਥੇ ਗੱਡੀਆਂ ਆਉਣ ਦੀ ਬਹੁਤ ਵੱਡੀ ਮੁਸ਼ਕਲ ਸੀ। ਰਸਤਾ ਨਹੀਂ ਸੀ, ਰੇਲਵੇ ਲਾਈਨਾਂ ਸੀ, ਤੁਸੀਂ ਦੇਖੋ ਰੇਲਵੇ ਲਾਈਨ ਦੇ ਨਾਲ ਝੁੱਗੀਆਂ ਬਣੀਆਂ ਹੋਈਆਂ ਸੀ ਤੇ ਇੱਥੇ ਬਹੁਤ ਮੁਸ਼ਕਲ ਗੱਡੀਆਂ ਪਹੁੰਚਾ ਕੇ ਅਸੀਂ, ਕੋਈ ਰਸਤਾ ਨਹੀਂ ਹੈਗਾ, ਬਿਲਕੁਲ ਰਸਤਾ ਬੰਦ ਸੀ, ਫਿਰ ਵੀ ਬਾਕੀ ਝੁੱਗੀਆਂ ਤੁਸੀਂ ਦੇਖ ਸਕਦੇ ਹੋ, ਸਾਰੀਆਂ ਝੁੱਗੀਆਂ ਇਸ ਇਲਾਕੇ ਦੀਆਂ ਬਚਾ ਲਈਆਂ ਗਈਆਂ ਨੇ। ਇਸ ਵੇਲੇ ਸਾਡੀਆਂ 5 ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਪਰਿਵਾਰਾਂ ਦੇ ਵੱਲੋਂ ਕਿ 2 ਘੰਟੇ ਬਾਅਦ ਗੱਡੀਆਂ ਪਹੁੰਚੇ, ਕਈ ਫੋਨ ਲਾਉਣ ਤੋਂ ਬਾਅਦ 2 ਘੰਟੇ ਦੇ ਫਾਇਰ ਨੂੰ ਨਹੀਂ ਹੋਏ ਜੇ, ਅਜੇ ਤਾਂ 15-20 ਮਿੰਟ ਦੇ ਵੱਧ ਤੋਂ ਵੱਧ 30 ਮਿੰਟ ਹੋਏ ਆ ਫਾਇਰ ਲੱਗੀ ਨੂੰ, ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ। ਤੇ ਉਹਦੇ ਵਿੱਚ ਵੀ ਆ ਦੇਖੋ 10:55 ਦੀ ਸਾਡੇ ਕੋਲ ਸਲਿੱਪ ਤੇ 11:15 ਵਜੇ ਗੱਡੀ ਪਹਿਲੀ ਆਫੀਸਰ ਲੈ ਕੇ ਇੱਥੇ ਪਹੁੰਚ ਗਈ। ਜੇ ਕੰਟਰੋਲ ਨਾ ਹੁੰਦੀ ਤੇ ਸਾਰੀਆਂ ਝੁੱਗੀਆਂ ਬਚੀਆਂ ਹੋਈਆਂ। ਤੁਸੀਂ ਦੇਖੋ ਸਿਰਫ ਜਿਨ੍ਹਾਂ ਨੂੰ ਫਾਇਰ ਹੋਈ ਉਹੀ ਝੁੱਗੀਆਂ ਦੇ ਵਿੱਚ ਫਾਇਰ ਹੈਗੀ ਹੈ। ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਦੇ ਬੱਚੇ, ਇਹਨਾਂ ਦੇ ਜਿਹੜੇ ਇੱਥੇ ਰਹਿ ਰਹੇ ਨੇ, ਹਰ ਇੱਕ ਬੰਦੇ ਨੂੰ ਬਚਾ ਲਿਆ ਗਿਆ। ਕੋਈ ਵੀ ਬੰਦਾ ਇਸ ਵੇਲੇ ਜਿਹੜਾ ਇੱਥੇ ਕੋਈ ਵੀ ਘਾਇਲ ਨਹੀਂ ਹੋਇਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਫਾਇਰ ਬ੍ਰਿਗੇਡ ਵੱਲੋਂ ਆਪਣਾ ਤੇ ਪੁਲਿਸ ਵੱਲੋਂ ਪੂਰਾ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ। ਜਿਨ੍ਹਾਂ ਦੀਆਂ ਝੁੱਗੀਆਂ ਸੀ ਇਹਨਾਂ ਨੇ ਰਲ ਕੇ, ਸਾਰਿਆਂ ਨੇ, ਕੌਂਸਲਰ ਸਾਹਿਬ ਨੇ, ਇਹਨਾਂ ਸਾਰਿਆਂ ਨੂੰ ਸੇਵ ਕਰ ਲਿਆ ਗਿਆ। ਤੁਸੀਂ ਦੇਖ ਹੀ ਸਕਦੇ ਹੋ ਕਿਸੇ ਨੂੰ ਕੋਈ ਝਰੀੜ ਤੱਕ ਨਹੀਂ ਆਈ ਇਸ ਇਲਾਕੇ ਦੇ ਵਿੱਚ। ਦੀਪਕ ਕੁਮਾਰ। ਕਿਹੜੀ ਜਗ੍ਹਾ ਹੈ? ਇਹ ਹੈਗਾ ਸੂਰਪੁਰ ਕਲਰ ਦੇ ਲਾਗੇ। ਕੀ ਗੱਲ ਕੀ ਹੋਈ ਹੈ, ਕਿੱਦਾਂ ਅੱਗ ਲੱਗੀ? ਇਹ ਬੜੀ ਚਿਰ ਤੋਂ ਲੱਗੀ, ਘੱਟੋ ਘੱਟ ਹੋ ਗਏ 10 ਵਜੇ ਤੋਂ ਅੱਗ ਲੱਗਿਆ ਹੋਣਾ, 2-2.5 ਘੰਟੇ ਹੋ ਗਏ। ਤੇ ਉਸ ਤੋਂ ਬਾਅਦ ਪਹਿਲਾਂ ਸੋਚਿਆ ਕੁਛ ਐਦਾਂ ਹੀ ਲੱਗਾ ਹੋਣਾ, ਪਤਾਂਦੇ ਇੰਨੀ ਅੱਗ ਲੱਗ ਗਈ ਪੁੱਛੋ ਮਤ ਕਿ ਕਾਬੂ ਨਹੀਂ ਹੋ ਰਿਹਾ। ਕਿੰਨਾ ਨੁਕਸਾਨ ਹੋਇਆ? ਬੜਾ ਨੁਕਸਾਨ ਹੋਇਆ। ਮੈਂ ਕਿਹਾ 2-4 ਝੁੱਗੀਆਂ ਚੱਲ ਗਿਆ ਹੋਣਾ ਵਿਚਕਾਰ। ਤੇ ਕੋਈ ਜਾਨੀ ਨੁਕਸਾਨ ਬੱਚੇ ਵਗੈਰਾ ਵੀ? ਬੱਚੇ ਤੇ ਨਹੀਂ ਹੋਇਆ ਪਰ ਐਦਾਂ ਬੜਾ ਨੁਕਸਾਨ ਹੋਇਆ। ਬੱਚੇ ਕੱਢ ਲਏ ਸੀ? ਬੱਚੇ ਕੱਢ ਲਏ, ਸਮਾਨ ਜਿੰਨੇ ਵੀ ਹੈਗੇ ਕਰੇ ਸਮਾਨ ਜਿੰਨੇ ਵੀ ਹੈਗੇ। ਲੱਗਦਾ ਕਿ ਜੇ ਪਾਣੀ ਦੀ ਗੱਡੀ ਪਹਿਲਾਂ ਆ ਜਾਂਦੀ ਤੇ ਬਚਾਅ ਬੜਾ ਬਚਾਅ ਹੋ ਜਾਣਾ ਸੀ। ਨਹੀਂ ਤੇ 2-2.5 ਘੰਟੇ 1.5-2 ਘੰਟੇ ਬਾਅਦ ਆਏ ਗੱਡੀ ਫੋਨ ਕਰਨ ਤੋਂ ਬਾਅਦ। ਜਦੋਂ ਕਿਚੜ ਨੂੰ ਪਾਣੀ ਕੱਢ ਕੇ ਉਹ ਚੋਂ ਪਾਉਂਦੇ ਪਏ ਸੀ, ਬੜੇ ਮੁਸ਼ਕਿਲ ਨਾਲ ਉਹ ਥੋੜਾ ਕਾਬੂ ਕੀਤਾ। ਫਿਰ ਜਾ ਕੇ 15-20 ਮਿੰਟ ਹੋਇਆ। ਜੇ ਪਹਿਲਾਂ ਗੱਡੀ ਆ ਜਾਣਾ ਸੀ, ਬੜਾ ਬਚਾਅ ਹੋ ਜਾਣਾ ਸੀ ਇਹਨਾਂ ਦਾ।
ਬੜਾ ਕਿਹਦਾ ਕਸੂਰ ਕਿਹਦਾ ਮੰਨ ਰਹੇ ਹੋ? ਪ੍ਰਸ਼ਾਸਨ ਤਾਂ ਮੰਨਦੇ ਆ, ਉਹਨੂੰ ਫੋਨ ਕਰਿਆ ਉਦੋਂ ਆਂਦੇ ਨਹੀਂ, ਜਦੋਂ ਇੱਕ ਡੇਢ ਘੰਟੇ ਬਾਅਦ ਹੁੰਦਾ ਉਹ ਲੋਕੀ। ਲੱਖਾਂ ਦਾ ਨੁਕਸਾਨ ਕਹਿ ਸਕਦੇ ਬੜਾ ਨੁਕਸਾਨ ਹੋਇਆ। ਮੈਂ ਕਹਿੰਦਾ ਜੁੱਗੀਆਂ ਜਲ ਗਈਆਂ ਉਹਨਾਂ ਦੇ, ਕਾਫੀ ਲੱਗ ਗਿਆ। 2-4 ਜੁੱਗੀਆਂ ਚੱਲ ਗਏ, 4-5 ਤੇ ਉਹਨਾਂ ਸੋਚੋ ਸਮਾਨ ਹੈਗਾ ਇੱਕੋ ਸਹਾਰਾ ਤੁਹਾਡੇ ਕੋਲ ਹੈਗਾ, ਉਹ ਵੀ ਜਲ ਗਿਆ। ਸਾਰਾ ਕੁਝ, ਕੱਪੜੇ ਲੀੜੇ ਲੂੜੇ ਸਭ ਕੁਝ ਜਲ ਗਏ। ਮੈਂ ਕਹਿੰਦਾ ਤੁਸੀਂ ਵੇਖ ਸਕਦੇ ਹੋ ਉਧਰ ਜਾ के इतना नुकसान होया वा। सुनीता देवी। हाँ जी, कितना नुकसान हुआ यहाँ पे? करोड़ों रुपया के। हाँ। अभी हाल है दीपावली में मंगाया गाड़ी 2.5 लाख के रुपया के, वो भी सारा सड़ गया। रिक्शा कूड़ा तूड़ा निकालने वाला वो भी सड़ गया, सब कुछ सड़ गया। मैंने पहनने ओढ़ने तक के नहीं बचा। लगता क्या आपका यही सहारा था, सब सवा हो गया, चल गया? हाँ, सब चल गया। कसूर किसका मान रहे हो आप? पानी नहीं, पानी वाली गाड़ी कितने देर पीछे आई? माथेराम पूरा जल गया था वो आया। लगता है कि ये पहले आ जाती तो कुछ बच जाता कुछ। 1 घंटे पहले। हाँ, 1 घंटा पहले तो बचा। सरकार से क्या मांग करोगे आप? हमको गेल कुछ अथी सहारा मांग रहे हैं, सहारा मांग रहे हैं। अब कुछ सारा बंदा है मालिक का, मालिक तो पागल हो गया है, मालिक पागल हो गया है। वो घास नोच रहा, पागल हो गया, उसको दिमाग उड़ गया है मालिक के। लेबर सब है, सर लेबर के तक के कुल के जर गया। लगता है कि यही आपका सहारा था, यही जल के सहा हो गया। सर जर गया। हाँ, इसी से हम रोटी खाते थे, अब कुछ भी नहीं बचा। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।